ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ ਮਾਫ ਕਰਨਾ ਇਸ ਵੇਲੇ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ AM FM ਸਟੇਸ਼ਨਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਸ YouTube Facebook ਤੇ ਵੀ ਸੁਣ ਰਹੇ ਹੋ ਤੇ ਨਾਲ ਘਰਾਂ ਦੇ ਵਿੱਚ ਸੈੱਟ ਤੇ ਨੈਟ ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕੁਝ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਆਪਣੇ ਕਾਰੋਬਾਰ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 408-272-5200। ਕਾਲ ਕਰਕੇ ਤੁਸੀਂ ਵੀ ਕਿਸੇ ਪ੍ਰੋਗਰਾਮ ਦੇ ਸਪਾਂਸਰ ਜਿਹੜਾ ਬਣ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੀ, ਧਰਮ ਸਿੰਘ ਬੇਕਰਸਫੀਲਡ ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209-277-0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਵੱਧਦੇ ਖਬਰਾਂ ਦੇ ਵੱਲ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਦੇ ਮੋਰਚੇ ਤੋਂ। ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਆਵਾਜਾਈ ਠੱਪ ਕਰਕੇ ਅਣਮਿੱਥੇ ਸਮੇਂ ਦੇ ਲਈ ਪੱਕੇ ਮੋਰਚੇ ਤੇ ਡਟ ਗਏ ਨੇ ਅਤੇ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਸਾਹਮਣੇ ਵਾਲੀ ਸੜਕ ਤੇ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਦਾ ਹੜ੍ਹ ਆਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ ਕਿ 7 ਅਕਤੂਬਰ ਨੂੰ ਮੀਟਿੰਗ ਦੇ ਦੌਰਾਨ ਸਰਕਾਰ ਵੱਲੋਂ ਕਿਸੇ ਵੀ ਮੰਗ ਉੱਪਰ ਪੱਕਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ, ਜਿਸ ਕਰਕੇ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਦੇ ਲਈ ਮਜਬੂਰ ਹੋਣਾ ਪਿਆ। ਉਹਨਾਂ ਮੰਗ ਕੀਤੀ ਹੈ ਕਿ ਗੁਲਾਬੀ ਸੁੰਡੀ ਅਤੇ ਨਕਲੀ ਕੀਟਨਾਸ਼ਕਾਂ ਨਾਲ ਗੜੇਮਾਰੀ ਜਾਂ ਤਬਾਹ ਹੋਏ ਨਰਮੇ ਅਤੇ ਹੋਰ ਫਸਲਾਂ ਸਮੇਤ ਨੁਕਸਾਨੇ ਗਏ ਮਕਾਨਾਂ ਦਾ ਪੂਰਾ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਵਿੱਚ ਤੁਰੰਤ ਵੰਡਿਆ ਜਾਵੇ। ਸੰਸਾਰ ਬੈਂਕ ਦੀ ਜਲ ਨੀਤੀ ਰੱਦ ਕੀਤੀ ਜਾਵੇ। ਲੁਧਿਆਣਾ ਦੀਆਂ ਫੈਕਟਰੀਆਂ ਤੇ ਮਿਊਨਿਸਪਲ ਕਾਰਪੋਰੇਸ਼ਨ ਦੁਆਰਾ ਬੁੱਢੇ ਨਾਲੇ ਦੇ ਪਾਣੀ ਦਾ ਪ੍ਰਦੂਸ਼ਣ ਅਤੇ ਟਰਾਈਡੈਂਟ ਫੈਕਟਰੀ ਦੁਆਰਾ ਸੇਮ ਨਾਲੇ ਅਤੇ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ ਤੁਰੰਤ ਰੋਕਿਆ ਜਾਵੇ। ਭਾਰਤਮਾਲਾ ਹਾਈਵੇ ਪ੍ਰੋਜੈਕਟ ਲਈ ਨਿਗੂਣਾ ਜਿਹਾ ਮੁਆਵਜ਼ਾ ਜਾਰੀ ਕਰਕੇ ਕਿ ਜ਼ਮੀਨਾਂ ਉੱਤੇ ਕਾਰਪੋਰੇਟ ਕਬਜ਼ੇ ਕਰਵਾਉਣੇ ਬੰਦ ਕੀਤੇ ਜਾਣ। ਕਿਸਾਨਾਂ ਨੂੰ ਇਲਾਕੇ ਦੀ ਮਾਰਕੀਟ ਦਾ ਜਿੰਨਾ ਵੀ ਰੇਟ ਹੈ ਉਹਦੇ ਨਾਲ ਜਮ੍ਹਾਂ ਭੱਤਾ 30% ਉਜਾੜਾ ਭੱਤਾ ਅਤੇ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜਾ ਭੱਤਾ ਵੀ ਤੁਰੰਤ ਦਿੱਤਾ ਜਾਵੇ। ਬਿਨਾਂ ਸਾੜੇ ਤੋਂ ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਗਈ ਹੈ। ਮੱਕੀ, ਮੂੰਗੀ, ਗੁਆਰੀ, ਬਾਸਮਤੀ ਦਾ MSP ਸਵਾਮੀਨਾਥਨ ਕਮਿਸ਼ਨ ਰਿਪੋਰਟ ਦੇ ਮੁਤਾਬਕ ਮਿੱਥ ਕੇ ਖਰੀਦ ਦੀ ਕਾਨੂੰਨ ਦੀ ਗਰੰਟੀ ਜਿਹੜੀ ਆ ਉਹ ਮੰਗੀ ਗਈ ਹੈ। ਲੰਪੀ ਸਕਿਨ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਮਾਰਕੀਟ ਰੇਟ ਮੁਤਾਬਕ ਦਿੱਤਾ ਜਾਵੇ ਤੇ ਪੁਲਸੀਆ ਜ਼ਬਰ ਕਿਸਾਨਾਂ ਤੇ ਬੰਦ ਕੀਤਾ ਜਾਵੇ। ਇਹ ਮੰਗਾਂ ਨੇ ਕਿਸਾਨਾਂ ਦੀਆਂ। ਅਗਲੀ ਖਬਰ ਦੇ ਵੱਲ ਵਧਦਿਆਂ ਰੁਖ ਕਰਦੇ ਹਾਂ ਬਟਾਲਾ ਦਾ। ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਰੰਗੜ ਨੰਗਲ ਦੀ ਪੁਲਿਸ ਤੇ ਗੋਲੀਆਂ ਚਲਾ ਕੇ ਭੱਜੇ ਇੱਕ ਗੈਂਗਸਟਰ ਨੂੰ ਬਟਾਲਾ ਪੁਲਿਸ ਨੇ ਕਰੀਬ 5 ਘੰਟੇ ਬਾਅਦ ਪਿੰਡ ਕੋਟਲਾ ਬੱਜਾ ਸਿੰਘ ਵਿਖੇ ਪੈਂਦੇ ਗੰਨੇ ਦੇ ਖੇਤਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ। ਜ਼ਖਮੀ ਹਾਲਤ ਦੇ ਵਿੱਚ ਹੋਣ ਕਰਕੇ ਪੁਲਿਸ ਨੇ ਗੈਂਗਸਟਰ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਜਿੱਥੇ ਪੁਲਿਸ ਦੇ ਪਹਿਰੇ ਹੇਠ ਡਾਕਟਰ ਉਸ ਦਾ ਇਲਾਜ ਕਰ ਰਹੇ ਨੇ। ਪੁਲਿਸ ਅਧਿਕਾਰੀਆਂ ਮੁਤਾਬਕ ਉਸ ਦੀ ਲੱਤ ਤੇ ਪਿੱਠ ਦੇ ਵਿੱਚ ਗੋਲੀ ਲੱਗੀ ਹੈ। ਪੁਲਿਸ ਨੇ ਉਸ ਦੇ ਕੋਲੋਂ 2 ਪਿਸਤੌਲਾਂ ਤੇ ਗੋਲੀਆਂ ਬਰਾਮਦ ਕੀਤੀਆਂ ਨੇ। ਇਸੇ ਝੜਪ ਦੇ ਦੌਰਾਨ ਗੈਂਗਸਟਰ ਵੱਲੋਂ 30-35 ਫਾਇਰ ਕੀਤੇ ਗਏ। ਇਸ ਦੇ ਜਵਾਬ ਦੇ ਵਿੱਚ ਵੀ ਪੁਲਿਸ ਨੇ 35-40 ਗੋਲੀਆਂ ਚਲਾਈਆਂ। ਤਲਾਸ਼ੀ ਮੁਹਿੰਮ ਦੀ ਅਗਵਾਈ ਕਰ ਰਹੇ SSP ਬਟਾਲਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੈਂਗਸਟਰ ਰਣਜੋਤ ਸਿੰਘ, ਜੋ ਕਿ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦਾ ਰਹਿਣ ਵਾਲਾ, ਉਸ ਬਾਰੇ ਜਾਣਕਾਰੀ ਮਿਲੀ ਸੀ ਕਿ ਉਹ ਕੁਝ ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਸਰਗਰਮ ਹੈ। ਪੁਲਿਸ ਨੇ
ਉਸ ਨੂੰ ਕਾਬੂ ਕਰਨ ਦੇ ਲਈ ਜਦੋਂ ਛਾਪਾ ਮਾਰਿਆ ਤਾਂ ਪੁਲਿਸ ਤੇ ਗੋਲੀਆਂ ਚਲਾ ਕੇ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਕੋਟਲਾ ਬੱਝਾ ਸਿੰਘ ਦੇ ਗੰਨੇ ਦੇ ਖੇਤਾਂ ਦੇ ਵਿੱਚ ਜਾ ਲੁਕਿਆ ਸੀ। ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਨੇ ਪੁਲਿਸ ਤੇ ਕਰੀਬ 30-35 ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਦੇ ਵਿੱਚ ਪੁਲਿਸ ਨੂੰ ਵੀ 35-40 ਗੋਲੀਆਂ ਚਲਾਉਣੀਆਂ ਪਈਆਂ। ਇਸ ਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਸਿਰਫ ਚੰਗੇ ਨਤੀਜੇ ਲਈ ਪੁਲਿਸ ਨੇ ਆਪਣੀ ਪਿੱਠ ਜਿਹੜੀ ਆ ਉਹ ਜ਼ਰੂਰ ਥਾਪੜੀ ਹੈ। ਇਹ ਇੰਨਾ ਜ਼ਰੂਰ ਹੈ ਕਿ ਇੱਕ ਵਾਰੀ ਘਰ ਦੀ ਛੱਤ ਤੇ ਚੜ੍ਹ ਕੇ ਸਪੀਕਰ ਰਾਹੀਂ ਵਾਰ-ਵਾਰ ਗੈਂਗਸਟਰ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਪੁਲਿਸ ਕਰਦੀ ਰਹੀ। ਪੁਲਿਸ ਨੇ ਇਸੇ ਦੌਰਾਨ ਡਰੋਨ ਅਤੇ ਬਖਤਰਬੰਦ ਟਰੈਕਟਰ ਦੀ ਵਰਤੋਂ ਕੀਤੀ ਅਤੇ ਕਰੀਬ 5 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇਸ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ। ਪਤਾ ਲੱਗਿਆ ਕਿ ਗੈਂਗਸਟਰ ਆਪਣੀ ਪਤਨੀ ਅਤੇ ਆਪਣੇ ਇੱਕ ਬੱਚੇ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਧਰੇ ਜਾਣ ਦੀ ਕੋਸ਼ਿਸ਼ ਦੇ ਵਿੱਚ ਸੀ। ਰਸਤੇ ਦੇ ਵਿੱਚ ਜਦੋਂ ਪੁਲਿਸ ਨੇ ਉਸ ਨੂੰ ਰੋਕਿਆ ਸੀ ਤਾਂ ਉਸ ਨੇ ਮੋਟਰਸਾਈਕਲ ਤੇਜ਼ ਰਫ਼ਤਾਰ ਦੇ ਨਾਲ ਭਜਾ ਲਿਆ। ਪਿੱਛਾ ਕਰਦਿਆਂ ਪੁਲਿਸ ਦੀ ਗੱਡੀ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਵੀ ਮਾਰੀ। ਪੁਲਿਸ ਨੇ ਉਸ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਜਦਕਿ ਗੈਂਗਸਟਰ ਦੋਵਾਂ ਹੱਥਾਂ ਦੇ ਵਿੱਚ ਫੜੀਆਂ 2 ਪਿਸਤੌਲਾਂ ਦੇ ਨਾਲ ਗੋਲੀਆਂ ਚਲਾਉਂਦਾ ਉੱਥੋਂ ਦੌੜ ਕੇ ਨੇੜਲੇ ਪਿੰਡ ਕੋਟਲਾ ਬੱਝਾ ਸਿੰਘ ਦੇ ਗੰਨੇ ਦੇ ਖੇਤਾਂ ਦੇ ਵਿੱਚ ਜਾ ਲੁਕਿਆ ਸੀ। ਖੈਰ ਕ੍ਰਾਈਮ ਖਤਮ ਹੋਣਾ ਚਾਹੀਦਾ ਔਰ ਪੁਲਿਸ ਦੇ ਨਾਲ ਜੇ ਕੋਈ ਆਤਮ ਸਮਰਪਣ ਨਹੀਂ ਕਰਦਾ ਜਾਂ ਮੁਕਾਬਲਾ ਕਰਦਾ ਤਾਂ ਕਈ ਵਾਰੀ ਫਿਰ ਪੁਲਿਸ ਜਿਹੜੀ ਆ ਉਹ ਆਪਣੇ ਮੁਤਾਬਕ ਕਾਨੂੰਨ ਘੜ ਲੈਂਦੀ ਹੈ। ਵੈਸੇ ਪੰਜਾਬ ਪੁਲਿਸ ਦੀ ਛਵੀ ਐਸੀ ਹੈ ਕਿ ਹਰ ਕਾਰਵਾਈ ਨੂੰ ਲੋਕ ਜਿਹੜਾ ਉਹ ਸ਼ੱਕੀ ਨਿਗਾਹ ਦੇ ਨਾਲ ਦੇਖਦੇ ਨੇ। ਗੱਲ ਜਦੋਂ ਪੰਜਾਬ ਦੀ ਜਵਾਨੀ ਦੀ ਆ ਜਾਏ ਜਾਂ ਪੁਲਿਸ ਦੇ ਕਿਸੇ ਵੀ ਕੰਮ ਦੇ ਵਿੱਚ ਜ਼ਿਕਰ ਗੰਨੇ ਦੇ ਖੇਤਾਂ ਦਾ ਆ ਜੇ, ਨਹਿਰ ਦੀਆਂ ਪਟੜੀਆਂ ਦਾ ਆ ਜੇ ਜਾਂ ਕਿਸੇ ਵੀ ਇਸ ਤਰ੍ਹਾਂ ਦਾ ਜ਼ਿਕਰ ਜਦੋਂ ਆਉਂਦਾ ਹੈ, ਤਾਂ ਫਿਰ ਉੱਥੇ ਕਈ ਵਾਰੀ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਆ ਉਹ ਸ਼ੱਕੀ ਹੋ ਜਾਂਦੀ ਹੈ, ਕਿਉਂਕਿ ਇੱਕ ਲੰਬਾ ਵਕਫਾ ਲੋਕਾਂ ਨੇ ਪੰਜਾਬ ਪੁਲਿਸ ਦੀਆਂ ਵਧੀਕੀਆਂ ਤੇ ਜ਼ਬਰ ਦਾ ਝੱਲਿਆ ਹੋਇਆ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਹੋਰ ਕੈਪਟਨ ਦੀ। ਕੈਪਟਨ ਸੰਦੀਪ ਸੰਧੂ। ਕੈਪਟਨ ਸੰਦੀਪ ਸੰਧੂ ਉਹ ਸ਼ਖਸ ਹੈ ਜਿਹੜਾ ਕਾਂਗਰਸ ਦੀ ਸਰਕਾਰ ਵੇਲੇ ਖੁਦ ਹੀ ਕੈਪਟਨ ਸੀਗਾ, ਮਤਲਬ ਕੈਪਟਨ ਅਮਰਿੰਦਰ ਸਿੰਘ ਸੀਗਾ। ਵਿਜੀਲੈਂਸ ਬਿਊਰੋ ਦੀ ਇੱਕ ਵਿਸ਼ੇਸ਼ ਟੀਮ ਨੇ ਸਿੱਧਵਾਂ ਬੇਟ ਇਲਾਕੇ ਦੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਸੋਲਰ ਲਾਈਟਾਂ ਦੇ ਪ੍ਰੋਜੈਕਟਾਂ ਦੇ ਵਿੱਚ ਹੋਏ ਘੁਟਾਲੇ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਮੁਹਾਲੀ ਫੇਜ਼ ਦੇ 10 ਰਿਹਾਇਸ਼ ਤੇ ਅਚਾਨਕ ਛਾਪਾ ਮਾਰਿਆ। ਵਿਜੀਲੈਂਸ ਟੀਮ ਮਾਮਲੇ ਦੇ ਵਿੱਚ ਨਾਮਜ਼ਦ 6 ਵਿੱਚੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ ਹੁਣ ਕਾਂਗਰਸੀ ਆਗੂ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਵਿਜੀਲੈਂਸ ਦੀ ਟੀਮ ਨੇ ਕੈਪਟਨ ਸੰਧੂ ਦੀ ਰਿਹਾਇਸ਼ ਤੇ ਛਾਪੇ ਦੇ ਦੌਰਾਨ ਲਗਭਗ 1 ਘੰਟਾ ਜਾਂਚ ਕੀਤੀ। ਇਸ ਕਾਰਵਾਈ ਸਮੇਂ ਕੈਪਟਨ ਸੰਧੂ ਘਰ ਦੇ ਵਿੱਚ ਮੌਜੂਦ ਨਹੀਂ ਸਨ, ਪਰ ਉਹਨਾਂ ਦੀ ਪਤਨੀ ਘਰ ਦੇ ਵਿੱਚ ਹੀ ਸੀ। ਸੂਤਰਾਂ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਕੈਪਟਨ ਸੰਧੂ ਦੀ ਲੁਧਿਆਣਾ ਸਥਿਤ ਇੱਕ ਰਿਹਾਇਸ਼ ਤੇ ਵੀ ਵਿਜੀਲੈਂਸ ਦੀ ਟੀਮ ਨੇ ਦਸਤਕ ਦਿੱਤੀ ਸੀ। ਉਸ ਦਿਨ ਤੋਂ ਕਾਂਗਰਸੀ ਆਗੂ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟ ਕਰਦੇ ਹੋਏ ਰੂਪੋਸ਼ ਹੋਏ ਦੱਸੇ ਜਾ ਰਹੇ ਨੇ। ਪਤਾ ਲੱਗਿਆ ਕਿ ਵਿਜੀਲੈਂਸ ਵੱਲੋਂ ਲੰਘੀ 27 ਸਤੰਬਰ ਨੂੰ ਦਰਜ ਇਸ ਮਾਮਲੇ ਦੇ ਵਿੱਚ ਹੁਣ ਤੱਕ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਸਿੱਧਵਾਂ ਬੇਟ ਦੇ BDPO ਸਤਵਿੰਦਰ ਸਿੰਘ ਕੰਗ, ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਵਿਜੀਲੈਂਸ ਹੁਣ ਕਿਸੇ ਵੀ ਵੇਲੇ ਪੁੱਛ ਪੜਤਾਲ ਦੇ ਲਈ ਕੈਪਟਨ ਸੰਧੂ ਨੂੰ ਵਿਜੀਲੈਂਸ ਭਵਨ ਦੇ ਵਿੱਚ ਤਲਬ ਕਰ ਸਕਦੀ ਹੈ। ਉਂਝ ਵਿਜੀਲੈਂਸ ਨੇ ਸੋਲਰ ਲਾਈਟ ਘੁਟਾਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਆਗੂ ਦੀ ਸ਼ੱਕੀ ਭੂਮਿਕਾ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਗੱਲ ਕਰਦੇ ਹਾਂ ਭਾਰਤ ਭੂਸ਼ਣ ਆਸ਼ੂ ਦੀ, ਸਾਬਕਾ ਕਾਂਗਰਸੀ ਮੰਤਰੀ ਦੀ। ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸੰਬੰਧੀ ਵਿਜੀਲੈਂਸ ਦੀ ਟੀਮ ਨੇ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਹੁੰਦਿਆਂ ਫੂਡ ਸਪਲਾਈ ਵਿਭਾਗ ਦੇ ਵਿੱਚ ਕੰਮ ਕਰਨ ਵਾਲੇ ਕੁਝ ਮੁਲਾਜ਼ਮਾਂ ਨੂੰ ਚੰਡੀਗੜ੍ਹ ਤੋਂ ਬੁਲਾ ਕੇ ਮੁੜ ਪੁੱਛ ਪੜਤਾਲ ਕੀਤੀ। ਸੂਤਰਾਂ ਦੇ ਮੁਤਾਬਕ ਇਹਨਾਂ ਕੋਲੋਂ ਸਿੱਧੇ ਤੌਰ ਤੇ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸੰਬੰਧੀ ਸਵਾਲ ਕੀਤੇ ਗਏ। ਇਹਨਾਂ ਦੇ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸ਼ਿਕੰਜਾ ਹੋਰ ਕੱਸਣ ਦੀ ਤਿਆਰੀ ਕਰ ਲਈ ਹੈ। ਵਿਜੀਲੈਂਸ ਟੀਮ ਵੱਲੋਂ ਵਿਭਾਗ ਦੇ ਹੋਰ ਮੁਲਾਜ਼ਮਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਸਭ ਤੋਂ ਅਹਿਮ ਕੜੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ PA ਮੀਨੂ ਪੰਕਜ ਮਲਹੋਤਰਾ ਅਤੇ ਇੰਦਰਜੀਤ ਇੰਦੀ ਹਾਲੇ ਵੀ ਵਿਜੀਲੈਂਸ ਹੱਥ ਨਹੀਂ ਲੱਗੇ, ਪਰ ਵਿਜੀਲੈਂਸ ਅਧਿਕਾਰੀਆਂ ਨੇ ਮੁਲਾਜ਼ਮਾਂ ਦੇ ਖਿਲਾਫ ਅਦਾਲਤ ਤੋਂ ਵਾਰੰਟ ਲੈ ਲਏ ਨੇ। ਇਸੇ ਦੌਰਾਨ ਇੱਕ ਟੀਮ ਵੱਲੋਂ ਚੌਲਾਂ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਗਈ। ਵਿਜੀਲੈਂਸ ਨੇ ਝੋਨੇ ਦੇ ਜਿਹੜੇ ਸੈਂਪਲਾਂ ਨੂੰ ਜਾਂਚ ਦੇ ਲਈ ਭੇਜਿਆ ਸੀ, ਉਸ ਦੀ ਵੀ ਰਿਪੋਰਟ ਤਿਆਰ ਹੋ ਚੁੱਕੀ ਹੈ, ਜੋ ਕਿ ਜਲਦੀ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਚਰਚਾ ਇਹ ਹੈ ਕਿ ਰਿਪੋਰਟ ਦੇ ਵਿੱਚ ਝੋਨੇ ਦੀ ਘਟੀਆ ਕੁਆਲਿਟੀ ਹੋਣ ਦੀ ਗੱਲ ਵੀ ਲਿਖੀ ਗਈ ਹੈ, ਪਰ ਇਸ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ।
ਕਿਆਸ ਲਾਏ ਜਾ ਰਹੇ ਨੇ ਕਿ ਇਸ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਵੇਗਾ। ਗੱਲ ਕਰਦੇ ਹਾਂ ਸਾਬਕਾ ਏਆਈਜੀ ਆਸ਼ੀਸ਼ ਕਪੂਰ ਦੀ, ਮਾਫ ਕਰਨਾ ਸਾਬਕਾ ਨਹੀਂ। ਪੰਜਾਬ ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਏਆਈਜੀ ਆਸ਼ੀਸ਼ ਕਪੂਰ ਨੇ ਮੁਹਾਲੀ ਦੇ ਵਿੱਚ ਨਵੀਂ ਕੋਠੀ ਬਣਾਉਣ ਦੇ ਲਈ ਕਥਿਤ ਤੌਰ ਤੇ ਰਿਸ਼ਵਤ ਦਾ ਪੈਸਾ ਖਰਚ ਕੀਤਾ ਹੈ। ਪਤਾ ਲੱਗਾ ਕਿ ਏਆਈਜੀ ਆਸ਼ੀਸ਼ ਕਪੂਰ ਅਤੇ ਏਐਸਆਈ ਹਰਜਿੰਦਰ ਸਿੰਘ ਇਸ ਵੇਲੇ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਨੇ। ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਪੁੱਛ ਪੜਤਾਲ ਦੇ ਦੌਰਾਨ ਆਸ਼ੀਸ਼ ਕਪੂਰ ਨੂੰ ਰਿਸ਼ਵਤ ਦੇ ਪੈਸਿਆਂ ਬਾਰੇ ਪੁੱਛੇ ਜਾਣ ਤੇ ਉਸਨੇ ਦੱਸਿਆ ਕਿ ਮੁਹਾਲੀ ਦੇ ਵਿੱਚ ਹਾਲ ਹੀ ਦੇ ਵਿੱਚ ਬਣਾਈ ਆਲੀਸ਼ਾਨ ਕੋਠੀ ਤੇ 1 ਕਰੋੜ ਤੋਂ ਵੱਧ ਦਾ ਖਰਚਾ ਕੀਤਾ ਗਿਆ। ਵਿਜੀਲੈਂਸ ਦੇ ਮੁਤਾਬਕ ਕੋਠੀ ਤੇ ਲੱਗਿਆ ਪੈਸਾ ਰਿਸ਼ਵਤ ਦਾ ਜਾਪਦਾ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰੀ ਮਗਰੋਂ ਏਆਈਜੀ ਦੇ ਘਰ ਦੀ ਤਲਾਸ਼ੀ ਲੈਣ ਸਣੇ ਬੈਂਕ ਦੇ ਖਾਤਿਆਂ ਤੇ ਲੋਕਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ, ਜਿਸ ਦੀ ਵੱਖ-ਵੱਖ ਪਹਿਲੂਆਂ ਤੇ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਦੀ ਗ੍ਰਿਫਤਾਰੀ ਅਹਿਮ ਹੈ। ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ, ਉਦੋਂ ਪਵਨ ਕੁਮਾਰ ਜ਼ੀਰਕਪੁਰ ਥਾਣੇ ਦੇ ਵਿੱਚ ਬਤੌਰ ਐਸਐਚਓ ਤੈਨਾਤ ਸੀ। ਅਧਿਕਾਰੀ ਨੇ ਦੱਸਿਆ ਕਿ ਡੀਐਸਪੀ ਪਵਨ ਕੁਮਾਰ ਦੀ ਭਾਲ ਦੇ ਵਿੱਚ ਗੁਆਂਢੀ ਸੂਬਿਆਂ ਦੇ ਵਿੱਚ ਵੀ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਨੇ। ਏਆਈਜੀ, ਡੀਐਸਪੀ ਅਤੇ ਏਐਸਆਈ ਦੇ ਖਿਲਾਫ ਵਿਜੀਲੈਂਸ ਥਾਣਾ ਮੁਹਾਲੀ ਦੇ ਵਿੱਚ ਕੇਸ ਦਰਜ ਕੀਤਾ ਗਿਆ। ਤੁਹਾਨੂੰ ਦੱਸਦੇ ਚੱਲੀਏ ਕਿ ਇਸ ਮਾਮਲੇ ਸੰਬੰਧੀ ਡਿਟੇਲ ਇੱਕ ਰਿਪੋਰਟ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਪਈ ਆ ਕਿ ਕਿਵੇਂ ਉਹ ਬੀਬੀ ਨੇ ਦੋਸ਼ ਲਾਏ ਨੇ ਕਿ ਮੈਨੂੰ ਇਹਨੇ ਏਆਈਜੀ ਨੇ ਇੱਕ ਝੂਠੇ ਇਮੀਗ੍ਰੇਸ਼ਨ ਕੇਸ 'ਚ ਫਸਾਇਆ। ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਮੇਰਾ ਜ਼ਬਰਨ ਸਰੀਰਕ ਸ਼ੋਸ਼ਣ ਕੀਤਾ, ਮੈਨੂੰ ਮੈਡੀਕਲ ਤੇ ਫਿਰ ਐਸ਼ ਵੀ ਕਰਵਾਈ, ਬਾਹਰ ਕਢਾਇਆ, ਮੈਨੂੰ ਮੈਡੀਕਲ ਤੇ ਜ਼ਮਾਨਤ ਦਵਾਈ। ਫਿਰ ਇਹ ਬੀਬੀ ਪ੍ਰੈਗਨੈਂਟ ਹੋ ਗਈ ਤਾਂ ਉਸ ਤੋਂ ਬਾਅਦ ਉਹਨੇ ਦੋਸ਼ ਲਾਇਆ ਕਿ ਮੇਰੇ ਵੱਖ-ਵੱਖ ਖਾਤਿਆਂ ਦੇ ਵਿੱਚੋਂ 78 ਲੱਖ, ਜਦ ਕਿ ਪੂਰਾ ਜਿਹੜਾ ਕੇਸ ਆ ਉਹ 1 ਕਰੋੜ ਤੋਂ ਵੱਧ ਦਾ ਦੱਸਿਆ ਗਿਆ। 78 ਲੱਖ ਰੁਪਈਆ ਉਹ ਬੀਬੀ ਨੇ ਜਿਹੜਾ ਉਹ ਇਹਦੇ ਦੋਸ਼ ਲਾਇਆ ਕਿ ਇਹਨੇ ਕਢਵਾਇਆ, ਉਹਦੇ ਉਹਦੇ ਰਿਸ਼ਤੇਦਾਰਾਂ ਤੋਂ ਲਿਆ ਵੱਖ-ਵੱਖ ਤਰੀਕਾਂ ਦੇ ਵਿੱਚ। ਗੱਲ ਕਰਦੇ ਹਾਂ ਪੰਜਾਬੀ ਗਾਇਕਾ ਜੈਨੀ ਚਹਿਲ ਦੀ। ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਉਦੋਂ ਤੋਂ ਜਿਹੜੀ ਮਿਊਜ਼ਿਕ ਇੰਡਸਟਰੀ ਹੈ, 2 ਪਾਸਿਆਂ ਦੇ ਵਿੱਚ ਵੰਡੀ ਗਈ ਹੈ। ਇੱਕ ਉਹ ਜੋ ਸਭ ਕੁਝ ਵੇਖ ਕੇ ਚੁੱਪ ਨੇ, ਇੱਕ ਉਹ ਜੋ ਮਾੜਾ-ਮੋਟਾ ਬੋਲਦੇ ਸੀ, ਪਰ ਹੁਣ ਬੋਲਣੋਂ ਵੀ ਹਟ ਗਏ ਨੇ। ਇੱਕ ਉਹ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਫੋਟੋਆਂ ਖਿਚਾ ਕੇ ਦਿਨ ਦੇ ਵਿੱਚ ਕਦੇ ਸਨੈਪਚੈਟ, ਕਦੇ ਇੰਸਟਾਗ੍ਰਾਮ, ਕਦੇ ਯੂਟਿਊਬ, ਕਦੇ ਫੇਸਬੁੱਕ, ਮਤਲਬ ਪੂਰਾ ਉਹਨਾਂ ਨੇ ਇਸ ਚੀਜ਼ ਦਾ ਲਾਹਾ ਲਿਆ ਕਿ ਅਸੀਂ ਸਿੱਧੂ ਪਰਿਵਾਰ ਦੇ ਬੜੇ ਹਮਦਰਦੀ ਹਾਂ। ਪੰਜਾਬੀ ਗਾਇਕਾ ਜੈਨੀ ਜੌਲ ਨੇ YouTube ਤੇ ਰਿਲੀਜ਼ ਕੀਤਾ ਇੱਕ ਗੀਤ ਲੈਟਰ ਟੂ ਸੀਐਮ ਤੇ ਇਹਨੇ ਕੁਝ ਹੀ ਘੰਟਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਗੀਤ ਦੇ ਰਾਹੀਂ ਉਸਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਨਿਸ਼ਾਨਾ ਸਾਧਿਆ। ਜੈਨੀ ਜੌਲ ਵੱਲੋਂ ਲਿਖੇ ਗਏ ਅਤੇ ਗਾਏ ਇਸ ਗੀਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਗੁਜਰਾਤ ਦੇ ਵਿੱਚ ਕੀਤੇ ਗਏ ਗਰਬੇ ਤੋਂ ਇਲਾਵਾ ਪੁਲਿਸ ਹਿਰਾਸਤ ਦੇ ਵਿੱਚੋਂ ਮੁਲਜ਼ਮ ਫਰਾਰ ਹੋਣ ਦਾ ਵੀ ਜ਼ਿਕਰ ਹੈ। ਗੀਤ ਬਾਰੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਬਹੁਤੇ ਲੋਕਾਂ ਨੇ ਦਲੇਰੀ ਦੇ ਨਾਲ ਸੱਚ ਕਹਿਣ ਦੇ ਲਈ ਇਸ ਗਾਇਕਾ ਦੀ ਤਾਰੀਫ ਵੀ ਕੀਤੀ ਹੈ। ਇਹ ਗੀਤ ਲਾਊਡ ਵੇਵਸ ਦੇ ਲੇਬਲ ਹੇਠ ਪ੍ਰਿੰਸ ਸੱਗੂ ਦੇ ਸੰਗੀਤ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਵਿੱਚ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਵੀ ਜ਼ਿਕਰ ਹੈ। ਜਦੋਂ ਤੋਂ ਇਹ ਗੀਤ ਆਇਆ ਉਸ ਤੋਂ ਬਾਅਦ ਜਿਹੜੇ ਭਗਵੰਤ ਮਾਨ ਦੇ ਸਮਰਥਕ ਨੇ, ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਸਰਕਾਰ ਦੇ ਸਮਰਥਕ ਨੇ, ਉਹ ਆਪਣੇ ਤਰੀਕੇ ਨਾਲ ਸਰਕਾਰ ਨੂੰ ਬਚਾਉਣ ਦਾ ਯਤਨ ਕਰ ਰਹੇ ਨੇ, ਜਦ ਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਇਨਸਾਫ ਦੇਰੀ ਹੋ ਰਹੀ ਹੈ, ਇਨਸਾਫ ਦੇ ਵਿੱਚ ਜਾਂ ਗੈਂਗਸਟਰ ਕਿਉਂ ਫਰਾਰ ਹੋਇਆ, ਉਹ ਇਸ ਗੀਤ ਦੀ ਸ਼ਲਾਘਾ ਵੀ ਕਰ ਰਹੇ ਨੇ। ਬਹੁਤੇ ਲੋਕਾਂ ਦਾ, ਵੱਡੀ ਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਇਸ ਗੀਤ ਦੇ ਰਾਹੀਂ ਇੰਨੀ ਦਲੇਰੀ ਨਾਲ ਸੱਚ ਕਹਿਣਾ ਕਲਾਕਾਰਾਂ ਦੇ ਵੱਸ ਦੀ ਗੱਲ ਨਹੀਂ ਹੈ, ਪਰ ਇਹ ਬੀਬੀ ਨੇ, ਇਹ ਕੁੜੀ ਨੇ, ਇਸ ਧੀ ਨੇ, ਪੰਜਾਬ ਦੀ ਨੇ ਇਹ ਕੀਤਾ ਤਾਂ ਇਹਦੀ ਦਲੇਰੀ ਦੀ ਵੀ ਸ਼ਲਾਘਾ ਕਰਨੀ ਪੈਂਦੀ। ਰੁੱਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ, ਗੱਲ ਕਰਦੇ ਹਾਂ ਕੁਝ ਕੌਮੀ ਖਬਰਾਂ ਦੀ। ਕੇਰਲ ਦਾ ਰੁੱਖ ਕਰਾਂਗੇ। ਕੇਰਲ ਦੇ ਕੋਇਲਾਂਡੀ ਦੇ ਵਿੱਚ ਮੰਦਿਰ ਦੇ ਪੁਜਾਰੀ ਨੂੰ ਬੁਰਕਾ ਪਹਿਨ ਕੇ ਸ਼ੱਕੀ ਢੰਗ ਦੇ ਨਾਲ ਘੁੰਮਣ ਤੇ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਜਿਸ਼ਨੂ ਨੰਬੂਦਰੀ ਨੂੰ 7 ਅਕਤੂਬਰ ਨੂੰ ਕੋਇਲਾਂਡੀ ਜੰਕਸ਼ਨ ਤੋਂ ਆਟੋ ਚਾਲਕਾਂ ਨੇ ਫੜ ਲਿਆ ਸੀ। ਉਸ ਦੇ ਖਿਲਾਫ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ, ਇਸ ਕਰਕੇ ਉਸ ਦੇ ਰਿਸ਼ਤੇਦਾਰ ਥਾਣੇ ਪਹੁੰਚਣ ਤੋਂ ਬਾਅਦ ਉਸ ਨੂੰ ਲੈ ਗਏ ਨੇ। ਇੱਕ ਹੋਰ ਮੰਦਿਰ ਦੇ ਪੁਜਾਰੀ ਨੇ ਪੁਲਿਸ ਨੂੰ ਦੱਸਿਆ ਕਿ ਨੰਬੂਦਰੀ ਨੇ ਚੇਚਕ ਹੋਣ ਕਰਕੇ ਬੁਰਕਾ ਪਾਇਆ ਹੋਇਆ ਸੀ, ਪਰ ਪੁਲਿਸ ਨੇ ਦੱਸਿਆ
ਕਿ ਮੁੱਢਲੀ ਜਾਂਚ ਕਰਨ ਤੇ ਉਸ ਨੂੰ ਚੇਚਕ ਹੋਣ ਦੇ ਨਿਸ਼ਾਨ ਨਹੀਂ ਮਿਲੇ। ਯੂਪੀ ਦਾ ਰੁਖ ਕਰਾਂਗੇ। ਯੂਪੀ ਦੇ ਵਿੱਚੋਂ ਬੜੀ ਮੰਦਭਾਗੀ ਖਬਰ ਆ ਰਹੀ ਹੈ ਤੇ ਖਬਰ ਬੜੀ ਹੌਲਨਾਕ ਹੈ। ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਵਿੱਚ 3 ਮਹੀਨੇ ਪਹਿਲਾਂ ਕਥਿਤ ਤੌਰ ਤੇ ਬਲਾਤਕਾਰ ਦਾ ਸ਼ਿਕਾਰ ਹੋਈ ਗਰਭਵਤੀ ਨਾਬਾਲਗ ਲੜਕੀ ਨੂੰ ਅੱਗ ਲਾ ਦਿੱਤੀ ਗਈ ਹੈ, ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਨੇ 3 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ। ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ। ਲੜਕੀ ਦੀ ਮਾਂ ਦੇ ਮੁਤਾਬਕ ਉਸ ਦੀ ਧੀ ਦੇ ਨਾਲ 3 ਮਹੀਨੇ ਪਹਿਲਾਂ ਹੀ ਪਿੰਡ ਦੇ ਅਭਿਸ਼ੇਕ ਨੇ ਬਲਾਤਕਾਰ ਕੀਤਾ ਸੀ, ਪਰ ਪੀੜਤਾ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਨਹੀਂ ਸੀ ਦੱਸਿਆ। ਬਾਅਦ ਦੇ ਵਿੱਚ ਕੁੜੀ ਦੇ ਪੇਟ ਦੇ ਵਿੱਚ ਜਦੋਂ ਤੇਜ਼ ਦਰਦ ਹੋਇਆ ਤਾਂ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਪੰਚਾਇਤ ਨੂੰ ਸੂਚਿਤ ਕੀਤਾ ਗਿਆ ਤੇ 6 ਅਕਤੂਬਰ ਨੂੰ ਪੰਚਾਇਤ ਨੇ ਮੁਲਜ਼ਮ ਨੂੰ ਲੜਕੀ ਦੇ ਨਾਲ ਵਿਆਹ ਕਰਾਉਣ ਦੇ ਲਈ ਕਿਹਾ। ਫਿਰ ਮੁਲਜ਼ਮ ਦੀ ਮਾਂ ਪੀੜਤਾ ਨੂੰ ਆਪਣੇ ਘਰੇ ਲੈ ਗਈ। ਉਸ ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ। ਗੰਭੀਰ ਰੂਪ ਦੇ ਵਿੱਚ ਝੁਲਸਣ ਵਾਲੀ ਪੀੜਤ ਨੂੰ ਮੈਨਪੁਰੀ ਦੇ ਇੱਕ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਬਾਅਦ ਦੇ ਵਿੱਚ ਇੱਕ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਆਈਪੀਸੀ ਦੀ ਧਾਰਾ 307, 376 ਅਤੇ ਪੈਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਲੰਘੇ ਦਿਨੀ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਸਾਰਿਆਂ ਨੇ ਕਿ ਯੂਪੀ ਦੇ ਮੁੱਖ ਮੰਤਰੀ ਦਾ ਇੱਕ ਮੰਦਿਰ ਬਣਿਆ, ਯੋਗੀ ਆਦਿੱਤਿਆਨਾਥ ਦਾ। ਤੇ ਆਮ ਹੀ ਆਪਣੇ ਸਮਾਜ ਦੇ ਵਿੱਚ ਔਰਤ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਤੇ ਔਰਤ ਬਾਰੇ ਕਿਹਾ ਜਾਂਦਾ ਇਹ ਦੇਵੀ ਹੈ, ਇਹਦੀ ਪੂਜਾ ਕਰਨੀ ਚਾਹੀਦੀ ਹੈ। ਕੰਜਕਾਂ ਪੂਜਨ ਲੋਕ ਆਮ ਹੀ ਕਰਕੇ ਸ਼ਾਇਦ ਕਰਕੇ ਵੀ ਹਟਿਆ ਹੋਣੇ, ਪਰ ਕੀ ਇਸ ਸਮਾਜ ਦੇ ਵਿੱਚ ਇਹੋ ਜਿਹੀਆਂ ਜੋ ਹਰਕਤਾਂ ਨੇ ਬਰਦਾਸ਼ਤਯੋਗ ਨੇ? ਤੁਸੀਂ ਮੰਦਿਰ ਬਣਾ ਰਹੇ ਹੋ ਜਿਉਂਦੇ ਬੰਦਿਆਂ ਦੇ, ਔਰ ਬੰਦੇ ਨੂੰ ਤੁਸੀਂ ਭਗਵਾਨ ਦੇ ਬਰਾਬਰ ਦਰਜਾ ਦੇ ਰਹੇ ਹੋ। ਉਸ ਬੰਦੇ ਤੋਂ ਕਦੇ ਸਵਾਲ ਵੀ ਕਰ ਲਓ ਕਿ ਯਾਰ ਤੂੰ ਮੁੱਖ ਮੰਤਰੀ ਹੈ। ਤੁਹਾਨੂੰ ਯਾਦ ਹੋਣਾ ਹਾਥਰਸ ਗੈਂਗਰੇਪ ਘਟਨਾ। ਉਸ ਘਟਨਾ ਦੇ ਵਿੱਚ ਵੀ ਕੁੜੀ ਨੂੰ ਪੁਲਿਸ ਆਉਣ ਤੋਂ ਪਹਿਲਾਂ ਜਲਾ ਦਿੱਤਾ ਗਿਆ, ਉਹਦਾ ਸੰਸਕਾਰ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ। ਲੰਘੇ ਦਿਨੀ ਪੰਜਾਬੀ ਰੇਡੀਓ ਯੂਐਸਏ ਦੇ ਆਪਾਂ ਖਬਰਾਂ ਸਾਂਝੀਆਂ ਕਰਕੇ ਹਟੇ ਹਾਂ। 2 ਭੈਣਾਂ ਨੂੰ ਇਸੇ ਤਰ੍ਹਾਂ ਉਹਨਾਂ ਦੇ ਪ੍ਰੇਮੀ ਘਰੋਂ ਲੈ ਗਏ ਤੇ ਬਾਅਦ ਦੇ ਵਿੱਚ ਦਰੱਖਤ ਤੇ ਉਹਨਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਇਸੇ ਤਰ੍ਹਾਂ ਇਹਨਾਂ ਦਾ ਇੱਕ ਕੁਲਦੀਪ ਜਿਹੜਾ ਜਿਹਦੇ ਤੇ ਦੋਸ਼ ਲੱਗਿਆ ਕਿ ਉਹਨੇ ਸਿਰਫ ਇੱਕ ਕੁੜੀ ਨਾਲ ਬਲਾਤਕਾਰ ਹੀ ਨਹੀਂ ਕੀਤਾ, ਭਾਜਪਾ ਦੇ ਐਮਐਲਏ ਤੇ। ਉਸ ਤੋਂ ਬਾਅਦ ਉਹਨੂੰ ਜਦੋਂ ਕੁੜੀ ਥਾਣੇ ਪਹੁੰਚੀ ਤਾਂ ਜਾਂਚ ਨੂੰ ਧਮਕਾਉਂਦਾ ਰਿਹਾ, ਪ੍ਰਭਾਵਿਤ ਕਰਦਾ ਰਿਹਾ। ਉਸ ਤੋਂ ਬਾਅਦ ਉਹਦੇ ਘਰਦਿਆਂ ਦੇ ਉੱਤੇ ਟਰੱਕ ਵੀ ਚਾੜ੍ਹਤਾ ਉਸ ਬੰਦੇ ਨੇ, ਐਡਾ ਹੰਕਾਰਿਆ ਹੋਇਆ ਬੰਦਾ। ਇਸ ਵੇਲੇ ਤਾਂ ਜੇਲ੍ਹ ਦੇ ਵਿੱਚ ਆ। ਇਹਨਾਂ ਦਾ ਇੱਕ ਸਵਾਮੀ ਆ, ਉਹ ਬਲਾਤਕਾਰ ਦੇ ਕੇਸਾਂ ਦੇ ਵਿੱਚ ਫਸਿਆ ਰਿਹਾ। ਯੂਪੀ ਦੀਆਂ ਮੈਂ ਕੁਛ ਘਟਨਾਵਾਂ ਦੱਸ ਰਿਹਾ ਤੁਹਾਨੂੰ, ਹੋਰ ਦੇਸ਼ ਦੀਆਂ ਨਹੀਂ ਹੈ। ਮਤਲਬ ਉੱਥੇ ਇੰਨੀ ਬੁਰੀ ਹਾਲਤ ਆ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਤੇ ਜਿਹੜੇ ਉਹ ਸਭ ਤੋਂ ਵੱਧ ਜਿਹੜੀਆਂ ਲਾਸ਼ਾਂ ਮਿਲੀਆਂ ਸੀ ਨਾ ਗੰਗਾ ਦੇ ਵਿੱਚ ਤੈਰਦਿਆਂ ਕਰੋਨਾ ਵੇਲੇ, ਜਿਨ੍ਹਾਂ ਨੂੰ ਸੰਸਕਾਰ ਨਹੀਂ ਸੀ ਕਰ ਸਕੇ ਲੋਕ, ਉਹ ਲਾਸ਼ਾਂ ਵੀ ਯੂਪੀ ਦੇ ਵਿੱਚੋਂ ਹੀ ਸੀਗੀਆਂ। ਤੇ ਸਭ ਤੋਂ ਵੱਧ ਉੱਥੇ ਹੀ ਲੋਕਾਂ ਨੇ ਬਾਅਦ ਦੇ ਵਿੱਚ ਨਦੀ ਦੇ ਵਿੱਚੋਂ ਕੱਢ ਕੇ ਲਾਸ਼ਾਂ, ਤੇ ਉਹਨਾਂ ਲਾਸ਼ਾਂ ਦਾ ਫਿਰ ਜਿਹੜਾ ਉੱਥੇ ਦੱਬੀਆਂ ਗਈਆਂ ਤੇ ਉੱਤੇ ਜੇਸੀਬੀ ਚਲਾ ਕੇ ਉਹ ਸਭ ਪੱਧਰਾ ਕਰ ਦਿੱਤਾ ਗਿਆ ਸੀ ਸਰਕਾਰ ਵੱਲੋਂ ਕਿ ਸਾਡਾ ਫੇਲੀਅਰ ਲੁਕਿਆ ਰਵੇ। ਪਰ ਹੁਣ ਇੱਕ ਆਹ ਘਟਨਾ ਮੈਨਪੁਰੀ ਜ਼ਿਲ੍ਹੇ ਦੇ ਵਿੱਚ ਆਪਾਂ ਸੁਣਦੇ ਹਾਂ ਕਿ ਇੱਕ ਕੁੜੀ ਪਿੰਡ ਦੇ ਹੀ ਮੁੰਡੇ ਨੇ ਉਹਦੇ ਨਾਲ ਧੱਕੇਸ਼ਾਹੀ ਕੀਤੀ। ਉਸ ਤੋਂ ਬਾਅਦ ਉਹਨੇ ਪਰਿਵਾਰ ਨੂੰ ਦੱਸਿਆ ਨਹੀਂ, ਤੇ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਮਸਲਾ ਪੰਚਾਇਤ ਦੇ ਵਿੱਚ ਲਿਆਂਦਾ। ਫਿਰ ਮੁਲਜ਼ਮ ਦੀ ਮਾਂ ਪੀੜਤਾ ਨੂੰ ਆਪਣੇ ਘਰੇ ਲੈ ਗਈ। ਯਾਨੀ ਕਿ ਇਸ ਘਟਨਾ ਦੇ ਵਿੱਚ ਵੀ ਔਰਤ ਦਾ ਹੀ ਇੱਕ ਰੋਲ ਆਉਂਦਾ। ਬਾਅਦ ਦੇ ਵਿੱਚ ਉਹਨੂੰ ਅੱਗ ਲਾ ਦਿੱਤੀ ਗਈ। ਸੋ ਸਰਕਾਰਾਂ ਦਾ ਕੰਮ, ਲੋਕਾਂ ਦਾ ਕੰਮ, ਜਿਹੜੇ ਮੁੱਖ ਮੰਤਰੀ ਉਹਨਾਂ ਦੇ ਮੰਦਿਰ ਬਣਾਉਣਾ ਥੋੜ੍ਹਾ ਹੁੰਦਾ। ਲੋਕਾਂ ਦਾ ਕੰਮ ਮੁੱਖ ਮੰਤਰੀਆਂ ਦੀ ਪੂਜਾ ਕਰਨਾ ਥੋੜ੍ਹਾ ਹੁੰਦਾ। ਲੋਕ ਜਿਹੜੇ ਲੀਡਰ ਆ ਉਹਨਾਂ ਨੂੰ ਜਵਾਬਦੇਹ ਕਰਨ। ਇਸੇ ਸੰਦਰਭ ਦੇ ਵਿੱਚ ਜਦੋਂ ਆਪਾਂ ਇੱਥੇ ਵੀ ਕਿਸੇ ਗੱਲ ਦੇ ਜ਼ਿਕਰ ਕਰਦੇ ਹਾਂ, ਘਟਨਾ ਦਾ ਜ਼ਿਕਰ ਕਰਦੇ ਹਾਂ, ਉੱਥੇ ਵੀ ਅਸੀਂ ਕਹਿੰਦੇ ਹਾਂ, ਠਿੱਕ ਠੋਕ ਕੇ ਕਹਿੰਦੇ ਹਾਂ ਕਿ ਜਿਹੜੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਜਾਂ ਜਿਹੜੇ ਤੁਹਾਡੇ ਉੱਤੇ ਸ਼ਾਸਨਕਰਤਾ ਨੇ ਭਾਈ, ਉਹਨਾਂ ਨੂੰ ਸਵਾਲ ਕਰੋ। ਸੋ ਜੇਕਰ ਤੁਸੀਂ ਇਸ ਤਰ੍ਹਾਂ ਸ਼ਖਸੀ ਪੂਜਾ ਦੇ ਵਿੱਚ ਲੀਨ ਹੋ ਕੇ ਇਹੋ ਜਿਹੇ ਲੋਕਾਂ ਦੇ ਉਹਨਾਂ ਦੀ ਪੂਜਾ ਕਰੋਗੇ, ਪਰ ਉਸੇ ਸਮਾਜ ਦੇ ਵਿੱਚ ਹੀ ਧੀਆਂ ਭੈਣਾਂ ਨਾਲ ਇਹ ਹਰਕਤਾਂ ਹੋਣ ਤਾਂ ਥੋੜ੍ਹਾ ਜਿਹਾ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਔਰ ਅਸੀਂ ਹਮੇਸ਼ਾ ਕਹਿੰਦੇ ਕਿ ਔਰਤ ਦੇ ਖਿਲਾਫ ਜ਼ੁਲਮ, ਔਰਤ ਦੇ ਖਿਲਾਫ ਜ਼ੁਲਮ। ਪਰ ਤੁਸੀਂ ਦੇਖਿਆ ਹੋਣਾ ਕੁਝ ਚੀਜ਼ਾਂ ਦੇ ਵਿੱਚ, ਜਿਹੜੀ ਹੁਣ ਕੁੜੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀਡੀਓ ਬਣਾ ਰਹੀ ਸੀ, ਉਹ ਵੀ ਤੇ ਔਰਤ ਹੀ ਸੀ। ਕਿਹਦੀ ਵੀਡੀਓ ਬਣਾ ਰਹੀ ਸੀ? ਔਰਤਾਂ ਦੀ, ਧੀਆਂ ਦੀ ਵੀਡੀਓ ਬਣਾ ਰਹੀ ਸੀ। ਸੋ ਬਹੁਤ ਵਾਰ ਦੇਖਿਆ ਔਰਤਾਂ ਦੇ ਖਿਲਾਫ ਜਿਹੜਾ ਜ਼ੁਲਮ ਹੁੰਦਾ ਉਹਦੇ ਵਿੱਚੋਂ ਇੱਕ ਹਿੱਸਾ, ਸਾਰਾ ਤਾਂ ਨਹੀਂ ਮੈਂ ਕਹਿ ਸਕਦਾ, ਔਖਾ ਬਹੁਤ ਹੈ ਇਹ ਕਹਿਣਾ, ਪਰ ਇੱਕ ਹਿੱਸਾ ਉਹਦੇ ਵਿੱਚੋਂ ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਜਿੱਥੇ ਔਰਤ ਹੀ ਉਸ ਜ਼ੁਲਮ ਕਰਨ ਦੇ ਵਿੱਚ ਹਿੱਸੇਦਾਰ ਹੁੰਦੀ ਹੈ। ਸੋ ਇਸ ਖਬਰ ਨੇ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਝੰਜੋੜਿਆ ਤੇ ਦੱਸਿਆ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ, ਖਾਸ ਕਰਕੇ ਯੂਪੀ ਦੇ ਵਿੱਚ ਜਿੱਥੇ ਕਿਹਾ ਜਾਂਦਾ ਸੀ ਯੋਗੀ ਰਾਜ
ਰਾਮ ਰਾਜ ਹੈ। ਸੋ ਰਾਮ ਰਾਜ ਦੇਖ ਲਓ, ਬਲਾਤਕਾਰ ਸਿਰਫ ਇੱਕ ਬੁਰਾਈ ਨਹੀਂ ਹੋਈ, ਇੱਕ ਧੱਕੇਸ਼ਾਹੀ ਨਹੀਂ ਹੋਈ, ਉਸ ਤੋਂ ਬਾਅਦ ਅੱਗ ਵੀ ਲਾਈ ਗਈ ਹੈ। ਉਧਰ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਨਾਨਪੜਾ ਇਲਾਕੇ ਦੇ ਵਿੱਚ ਜਲੂਸੇ ਮੁਹੰਮਦੀ ਦੌਰਾਨ ਬਿਜਲੀ ਦਾ ਕਰੰਟ ਲੱਗ ਗਿਆ ਸੀ ਤੇ 4 ਬੱਚਿਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਜਣੇ ਜ਼ਖਮੀ ਦੱਸੇ ਜਾ ਰਹੇ ਨੇ। ਜਾਂਦਿਆਂ ਦੀ ਗੱਲ ਕਰਦੇ ਹਾਂ ਸੀਬੀਆਈ ਦੀ। ਸੀਬੀਆਈ ਨੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਬਿਆਨ ਦੇ ਆਧਾਰ ਤੇ ਲੰਘੇ ਅਪ੍ਰੈਲ ਮਹੀਨੇ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਦਰਜ ਹੋਏ ਭ੍ਰਿਸ਼ਟਾਚਾਰ ਦੇ 2 ਕੇਸਾਂ ਦੇ ਸਬੰਧ ਦੇ ਵਿੱਚ ਮਲਿਕ ਦੇ ਕੋਲੋਂ ਪੁੱਛ ਪੜਤਾਲ ਕੀਤੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਹੀ ਮਾਲਕ ਵੱਲੋਂ ਲਗਾਏ ਗਏ ਦੋਸ਼ਾਂ ਦੇ ਵੇਰਵੇ ਹਾਸਲ ਕੀਤੇ ਗਏ ਸਨ। 4 ਅਕਤੂਬਰ ਨੂੰ ਮਾਲਿਕ ਦਾ ਰਾਜਪਾਲ ਵਜੋਂ 5 ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਉਹਨਾਂ ਨੂੰ 2017 ਦੇ ਵਿੱਚ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। 18 ਦੇ ਵਿੱਚ ਉਹਨਾਂ ਨੂੰ ਜੰਮੂ ਕਸ਼ਮੀਰ ਭੇਜ ਦਿੱਤਾ ਸੀ। ਅਗਸਤ 2019 ਦੇ ਵਿੱਚ 370 ਧਾਰਾ ਰੱਦ ਕੀਤੇ ਜਾਣ ਦੀ ਨਿਗਰਾਨੀ ਕੀਤੀ। ਮਾਲਿਕ ਨੇ ਦਾਅਵਾ ਕੀਤਾ ਸੀਗਾ ਕਿ 23 ਅਗਸਤ 2018 ਤੋਂ 30 ਅਕਤੂਬਰ 2019 ਤੱਕ ਜੰਮੂ ਕਸ਼ਮੀਰ ਦੇ ਰਾਜਪਾਲ ਵਜੋਂ ਕਾਰਜਕਾਲ ਦੇ ਦੌਰਾਨ ਉਹਨਾਂ ਨੂੰ 2 ਫਾਈਲਾਂ ਨੂੰ ਮਨਜ਼ੂਰੀ ਦੇਣ ਵਾਸਤੇ 300 ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ ਰਿਸ਼ਵਤ ਦੀ। ਉਹਨਾਂ ਕਿਹਾ ਹੈ ਕਿ ਕਸ਼ਮੀਰ ਜਾਣ ਤੇ 2 ਫਾਈਲਾਂ ਮੇਰੇ ਕੋਲ ਆਈਆਂ, ਇੱਕ ਫਾਈਲ ਅੰਬਾਨੀ ਦੀ ਤੇ ਦੂਜੀ ਫਾਈਲ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪਿਛਲੀ ਪੀਡੀਪੀ ਭਾਜਪਾ ਗੱਠਜੋੜ ਸਰਕਾਰ ਦੇ ਵਿੱਚ ਮੰਤਰੀ ਰਹੇ ਆਰਐਸਐਸ ਨਾਲ ਸੰਬੰਧਿਤ ਵਿਅਕਤੀ ਦੀ ਸੀ ਤੇ ਉਹ ਵਿਅਕਤੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਕਾਫੀ ਨੇੜਲਾ ਦੱਸਦਾ ਸੀ। ਮੈਨੂੰ ਦੋਹਾਂ ਵਿਭਾਗਾਂ ਦੇ ਸਕੱਤਰਾਂ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਸੌਦਿਆਂ ਦੇ ਵਿੱਚ ਘਪਲਾ ਹੈ। ਮਲਿਕ ਉਹ ਇਨਸਾਨ ਹੈ ਜਿਹੜਾ ਕਿਸਾਨੀ ਅੰਦੋਲਨ ਵੇਲੇ ਜਿਹੜਾ ਤੁਸੀਂ ਗਾਣਾ ਸੁਣਦੇ ਹੋ ਨਾ ਸਿੱਧੂ ਮੂਸੇਵਾਲੇ ਦਾ SYL ਤੇ SYL ਦੇ ਵਿੱਚ ਉਹ ਸ਼ੁਰੂਆਤ ਦੇ ਵਿੱਚ ਇੱਕ ਡਾਇਲੋਗ ਆਉਂਦਾ ਹੈ ਕਿ ਇੱਕ ਇਹ ਸਿੱਖ ਹੈ, ਇਹਨਾਂ ਨਾਲ ਪੰਗਾ ਨਾ ਲਓ ਤੁਸੀਂ। ਉਹ ਕਹਿੰਦਾ ਮੈਂ ਇੰਦਰਾ ਗਾਂਧੀ ਨੂੰ ਵੀ ਸ਼ਾਇਦ ਕਿਹਾ ਸੀ, ਇਸ ਤਰ੍ਹਾਂ ਦਾ ਕੋਈ ਡਾਇਲੋਗ ਹੈ। ਉਹ ਸੱਤਿਆਪਾਲ ਮਲਿਕ ਦਾ ਡਾਇਲੋਗ ਹੈ। ਤੇ ਮਾਲਿਕ ਨੇ ਹੀ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ, ਮਾਲਿਕ ਨੇ ਉਦੋਂ ਕਿਹਾ ਸੀਗਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲਿਆ ਤੇ ਮੈਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਸਾਹਿਬ 500 ਕਿਸਾਨ ਸ਼ਹੀਦ ਹੋ ਗਏ, ਤੁਸੀਂ ਉਹਨਾਂ ਦੀ ਗੱਲ ਸੁਣੋ। ਤੇ ਇਹਨਾਂ ਨੇ ਬਾਹਰ ਆ ਕੇ ਠੋਕ ਵਜਾ ਕੇ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ ਕਿ ਮੇਰੇ ਕਰਕੇ ਥੋੜ੍ਹੋ ਮਰੇ ਆ ਉਹ ਲੋਕ, ਮੈਂ ਥੋੜ੍ਹੋ ਜ਼ਿੰਮੇਵਾਰ ਹਾਂ। ਸੋ ਇਹਨੇ ਮਤਲਬ ਪ੍ਰਧਾਨ ਮੰਤਰੀ ਦੇ ਬਾਰੇ ਗੱਲ ਕਰਨ ਦਾ ਭਾਜਪਾਈਆਂ ਦੇ ਵਿੱਚ ਕਿਸੇ ਭਾਜਪਾਈ ਦੇ ਵਿੱਚ ਮਾਦਾ ਨਹੀਂ ਹੈ। ਇਹ ਇਸ ਬੰਦੇ ਨੇ ਗੱਲ ਕੀਤੀ ਸੀ ਬਾਹਰ ਆ ਕੇ। ਉਸ ਤੋਂ ਬਾਅਦ ਵੀ ਇਹ ਗੱਲਾਂ ਕਰਦਾ ਰਿਹਾ। ਹੁਣ ਵੀ ਇਹਨੇ ਲੰਘੇ ਦਿਨੀਂ ਇੱਕ ਬਿਆਨ ਦਿੱਤਾ, ਤੁਸੀਂ ਗੂਗਲ ਕਰੋਗੇ ਨਿਕਲ ਆਊਗਾ ਕਿ 2024 ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਆਉਣੀ ਚਾਹੀਦੀ। ਤੁਸੀਂ ਦੇਖੋ ਜਿਹੜੀ ਬੀਜੇਪੀ 24 ਘੰਟੇ ਮਤਲਬ ਐਕਟਿਵ ਰਹਿ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਕਿਤੇ ਪੰਜਾਬ ਦੇ ਸ਼ਰਾਰਤਾਂ ਕਰਦੀ ਹੈ ਤਰ੍ਹਾਂ-ਤਰ੍ਹਾਂ ਦੀਆਂ, ਕਿਤੇ ਹੋਰਨਾਂ ਰਾਜਾਂ ਦੇ ਵਿੱਚ ਸਿਆਸੀ ਸਮੀਕਰਨ ਕੀ ਹੈ, ਸੋਸ਼ਲ ਐਕਸਪੈਰੀਮੈਂਟ ਕਿਵੇਂ ਹੁੰਦੇ ਆ ਜਾਂ ਸੋਸ਼ਲ ਥਿਊਰਮਸ ਕੀ ਨੇ, ਕਿਵੇਂ ਲੋਕਾਂ ਦੇ ਵਿੱਚ ਪਾੜ ਪਾਇਆ ਜਾਵੇ, ਕਿਵੇਂ ਲੋਕਾਂ ਨੂੰ ਵਰਗੀਕਰਨ ਕੀਤਾ ਜਾਵੇ, ਉਹਨਾਂ 'ਚ ਵੰਡੀਆਂ ਪਾਈਆਂ ਜਾਣ, ਕਿਹੜੇ ਆਗੂ ਨੇ ਜਿਹੜੇ ਐਕਟਿਵ ਨੇ, ਜਿਨ੍ਹਾਂ ਦਾ ਜਨ ਆਧਾਰ ਆ, ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ, ਕਿਹੜੇ ਆਗੂ ਦੇ ਬਿਆਨ ਨੇ, ਕਿਵੇਂ ਆਈਟੀ ਸੈੱਲਾਂ ਨਾਲ ਕਿਰਦਾਰਕੁਸ਼ੀ ਕਰਨੀ ਹੈ, ਕਿਵੇਂ ਏਜੰਸੀਆਂ ਦੀ ਵਰਤੋਂ ਕਰਨੀ ਹੈ, ਇਹ ਸਾਰਾ ਭਾਜਪਾ ਦੀ ਪੋਲਿਟਿਕਸ ਦਾ ਹਿੱਸਾ ਵਾ ਔਰ ਉਹ ਕਰਦੇ ਨੇ। ਇਸੇ ਕਰਕੇ ਮਲਿਕ ਜਿਹੜਾ ਬੜਾ ਬੇਧੜਕ ਬੰਦਾ ਹੋ ਸਕਦਾ ਇਹ ਸਿਆਸਤ ਦਾ ਇੱਕ ਹੋਰ ਕਰਨ ਦਾ ਢੰਗ ਹੋਣਾ ਚਾਹੀਦਾ ਹੋ ਸਕਦਾ ਇਹ ਸੰਭਾਵਨਾਵਾਂ ਤੋਂ ਮੈਂ ਭੱਜ ਨਹੀਂ ਸਕਦਾ ਕਿਉਂਕਿ ਸਿਆਸਤ ਬਾਰੇ ਜਦੋਂ ਗੱਲ ਕਰਦੇ ਹਾਂ ਤਾਂ ਸਿਆਸਤ ਦੇ ਵਿੱਚ ਅਥਾਹ ਸੰਭਾਵਨਾਵਾਂ ਨਾਲ ਭਰਪੂਰ ਹੁੰਦੀ ਹੈ ਸਿਆਸਤ ਔਰ ਸਿਆਸਤ ਦੇ ਵਿੱਚ ਬਾਰੇ ਆਮ ਹੀ ਕਿਹਾ ਜਾਂਦਾ ਜੋ ਦਿਖਦਾ ਉਹ ਹੁੰਦਾ ਨਹੀਂ ਜੋ ਹੁੰਦਾ ਉਹ ਦਿਖਦਾ ਨਹੀਂ ਹੈ ਸੋ ਮਲਿਕ ਕੋਲ ਇੱਕ ਵਾਰ ਫਿਰ ਪੁੱਛਗਿੱਛ ਕੀਤੀ ਹੈ ਸੀਬੀਆਈ ਨੇ ਇਹ ਪੁੱਛਗਿੱਛ ਉਦੋਂ ਹੋਈ ਹੈ ਜਦੋਂ ਮਲਿਕ ਇਹ ਬਿਆਨ ਦੇ ਕੇ ਹਟੇ ਆ ਕਿ 2024 ਦੇ ਵਿੱਚ ਭਾਜਪਾ ਦੀ ਸਰਕਾਰ ਜਿਹੜੀ ਆ ਉਹ ਨਹੀਂ ਬਣਨੀ ਚਾਹੀਦੀ। ਇਹਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਕਿਸਾਨਾਂ ਨੇ ਹੁਣ ਜਿਹੜਾ ਉਹ ਰੋਸ ਮੁਜ਼ਾਹਰਾ ਕੀਤਾ ਤਾਂ ਮੈਂ ਅੱਗੇ ਹੋ ਕੇ ਉਹਨਾਂ ਦੀ ਅਗਵਾਈ ਕਰਨ ਦੇ ਲਈ ਵੀ ਤਿਆਰ ਹਾਂ। ਯੂਪੀ ਦੇ ਵਿੱਚ ਮਲਿਕ ਬਹੁਤ ਜ਼ਿਆਦਾ ਐਕਟਿਵ ਨੇ। ਹੁਣ ਇਹ ਗੱਲ ਦਾ ਇਸ ਗੱਲ ਬਾਰੇ ਕਹਿਣਾ ਫਿਲਹਾਲ ਮੁਸ਼ਕਲ ਹੈ ਕਿ ਮਲਿਕ ਬੀਜੇਪੀ ਦੀ ਹੀ ਇੱਕ ਹੋਰ ਸਿਆਸਤ ਨੂੰ ਜਨਮ ਦੇ ਰਹੇ ਨੇ ਜਾਂ ਮਲਿਕ ਅੰਦਰੋਂ ਸੱਚੇ ਇਨਸਾਨ ਵਾਂਗੂ ਕਿਸਾਨਾਂ ਦੀ ਜਾਂ ਆਮ ਵਰਗਾਂ ਦੀ ਜਿਹੜੀ ਹੈ ਗੱਲ ਉਹ ਕਰ ਰਹੇ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਤੁਹਾਨੂੰ ਕੁਝ ਜਾਣਕਾਰੀਆਂ ਜਿਹੜੀਆਂ ਉਹ ਦੇ ਚੱਲਦੇ ਆ। ਕੁਝ ਲਾਈਵ ਜਿਹੜੇ ਪ੍ਰੋਗਰਾਮ ਆ ਉਹ ਪੰਜਾਬੀ ਰੇਡੀਓ ਯੂਐਸਏ ਤੇ ਹੋਣਗੇ। ਖਾਸ ਕਰਕੇ ਜਿਹੜੇ ਹੁਣ ਸਮਾਗਮ ਹੋਣਗੇ ਪਿੰਡ ਗਦਲੀ ਦੇ ਵਿੱਚ ਜਿਹੜੇ ਹੋ ਕੇ ਹਟੇ ਆ ਉਹਨਾਂ ਦੇ ਵਿੱਚ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ ਯੂਐਸਏ ਦੇ ਜਿਹੜਾ ਫੇਸਬੁੱਕ ਪੇਜ ਹੈ
ਉਹਦੇ ਤੋਂ ਕੀਤਾ ਗਿਆ। ਭਾਈ ਸੁੱਖਾ ਤੇ ਭਾਈ ਜਿੰਦਾ ਦਾ ਸ਼ਹੀਦੀ ਸਮਾਗਮ ਹੈ ਜਿਹੜਾ, ਉਹ ਜੇ ਤੁਸੀਂ ਨਹੀਂ ਦੇਖ ਸਕੇ ਤਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ 'ਤੇ ਉਹਦੀ ਜਿਹੜੀ ਪੂਰੀ ਕਵਰੇਜ ਹੈ ਉਹ ਪਈ ਆ। ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤਾਂ ਤੁਸੀਂ ਉਹ ਜਿਹੜੀ ਕਵਰੇਜ ਆ ਉਹ YouTube ਚੈਨਲ 'ਤੇ ਤੇ ਨਾਲੋਂ ਨਾਲ ਫੇਸਬੁੱਕ ਪੇਜ 'ਤੇ ਜਿਹੜਾ ਉਹ ਦੇਖ ਸਕਦੇ ਹੋ। ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸ਼ਹੀਦੀ ਸਮਾਗਮ ਪਿੰਡ ਗਦਲੀ ਜੰਡਿਆਲਾ ਗੁਰੂ ਤੋਂ ਜਿਹੜਾ ਉਹ ਲਾਈਵ ਹੋਇਆ ਸੀ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਉਹ ਵੀਡੀਓ ਲਾਈਵ ਟੈਲੀਕਾਸਟ ਹੈ ਜਿਹੜਾ ਉਹ ਪਿਆ ਸੇਵ ਕੀਤਾ ਹੋਇਆ। ਸੋ ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।